ਜਿਹੜੀ ਇਹਨਾਂ ਨੇ ਅਗਨੀਪਥ ਸਕੀਮ ਦੇ ਥੱਲੇ 60,000 ਤੋਂ ਜ਼ਿਆਦਾ ਭਰਤੀ 4 ਸਾਲ ਲਈ ਔਰ ਉਸ ਤੋਂ ਬਾਅਦ ਉਹਨਾਂ ਚੋਂ ਸਿਰਫ 25% ਹੀ ਅੱਗੇ ਫੌਜ 'ਚ ਜਾਣਗੇ, ਬਾਕੀਆਂ ਨੂੰ ਛੁੱਟੀ ਪੈਕੇਜ ਦੇ ਦੇਵਾਂਗੇ। ਫੌਜ ਇਕੱਲਾ ਇਹੀ ਨਹੀਂ ਹੈ ਕਿ ਵੀ ਕੋਈ ਸ਼ੌਕ ਨੂੰ ਜਾਂਦੇ ਨੇ ਉੱਥੇ, ਸਾਰੇ ਤਨਖਾਹ ਨੌਕਰੀ ਰੁਜ਼ਗਾਰ ਹੈ। ਔਰ ਜਦੋਂ ਤੁਸੀਂ ਨੌਕਰੀ ਕਰਕੇ ਆਉਂਦੇ ਹੋ ਪੈਨਸ਼ਨ ਹੁੰਦੀ ਹੈ ਔਰ ਉਹਦੇ 'ਚ ਪਰਿਵਾਰ ਪਲ ਜਾਂਦਾ, ਥੋੜ੍ਹਾ ਬਹੁਤ ਕੋਈ ਹੋਰ ਕੰਮ ਕਰ ਲੈਂਦਾ। ਤੁਸੀਂ ਇੱਕ ਪਾਸੇ ਜੇ 4 ਸਾਲ ਲਈ ਭਰਤੀ ਕਰਕੇ ਆਪਣਾ ਕਾਡਰ ਟ੍ਰੇਨਡ ਵੀ ਕਰ ਲਓਗੇ, 75% ਨੂੰ ਬਾਹਰ ਕੱਢੋਗੇ, ਉਹਨਾਂ ਨੂੰ ਨੌਕਰੀਆਂ ਕਿੱਥੋਂ ਮਿਲਣਗੀਆਂ? ਜਾਟਾਂ ਦੀ ਬੈਲਟ ਜਿਹੜੀ ਹੈ ਉਹ ਪਲਵਲ, ਰੋਹਤਕ, ਦੂਜੇ ਉਹ ਖੜੇ ਹੋ ਗਏ। ਅਗਨੀਪਾਤ ਸਕੀਮ, protest turned violent, police vehicle set on fire in Haryana's Palwal, internet suspended, protesters lay siege to bus stands and roads, crippling traffic in Gurugram Jaipur highway। ਉਹਨੇ ਹਾਈਵੇ ਰੋਕ ਦਿੱਤੇ ਨੇ, ਬੱਸ ਅੱਡਿਆਂ ਤੇ ਕਬਜ਼ੇ ਕਰ ਲਏ ਨੇ, ਅੱਗਾਂ ਲਾ ਰਹੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਚੀਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਵੱਲੋਂ ਸਿੱਖ, ਜਾਟ, ਰਾਜਪੂਤ, ਡੋਗਰਾ ਔਰ ਮਰਾਠਾ ਰੈਜੀਮੈਂਟਾਂ ਦਾ ਖਾਤਮਾ ਕਰਨ ਲਈ ਅਤੇ ਹਿੰਦੂਤਵੀ ਕਾਡਰ ਨੂੰ ਟ੍ਰੇਨ ਕਰਨ ਲਈ ਅਗਨੀਪਥ ਦਾ ਨਾਂ ਦੀ ਜਿਹੜੀ ਸਕੀਮ ਜੋ ਲਾਗੂ ਕੀਤੀ ਗਈ ਹੈ ਉਸ ਦੇ ਖਿਲਾਫ ਭਾਰਤ ਭਰ ਵਿੱਚ ਜਿਹੜੇ ਨੇ ਰੋਸ ਮੁਜ਼ਾਹਰੇ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਜਿਹੜੀ ਇਹਨਾਂ ਨੇ ਅਗਨੀਪਥ ਸਕੀਮ ਦੇ ਥੱਲੇ 60,000 ਤੋਂ ਜ਼ਿਆਦਾ ਭਰਤੀ 4 ਸਾਲ ਲਈ ਔਰ ਉਸ ਤੋਂ ਬਾਅਦ ਉਹਨਾਂ ਚੋਂ ਸਿਰਫ 25% ਹੀ ਅੱਗੇ ਫੌਜ 'ਚ ਜਾਣਗੇ, ਬਾਕੀਆਂ ਨੂੰ ਛੁੱਟੀ ਪੈਕੇਜ ਦੇ ਦੇਵਾਂਗੇ ਔਰ ਕੀਤਾ। ਔਰ ਅਸੀਂ ਬਿਲਕੁਲ ਠੀਕ ਨਿਸ਼ਾਨੇ 'ਤੇ ਤੀਰ ਸੀ, ਕਿਉਂਕਿ ਅਜੇ ਉਹਦੇ ਬਹੁਤੇ ਤੱਥ ਸਾਹਮਣੇ ਨਹੀਂ ਸੀ ਆਏ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਔਰ ਫੌਜੀ ਜਰਨੈਲ ਬਿਠਾ ਕੇ ਵੀ ਬੜੀ ਤਾਰੀਫ ਕੀਤੀ ਸੀ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਉਹਦਾ ਮਾਡਲ ਜਿਹੜਾ ਹੈ ਉਹ ਜਿਵੇਂ ਇਜ਼ਰਾਈਲ ਦੇ, ਕਿਉਂਕਿ ਅੱਜ ਕੱਲ੍ਹ ਮੋਸਾਦ ਦੇ ਥੱਲੇ ਵੀ ਲੱਗੇ ਹੋਏ ਨੇ, ਦੂਜੇ ਪਾਸੇ KGB ਤਾਂ ਆਪਣਾ ਕੰਮ ਕਰ ਹੀ ਰਹੀ ਹੈ, ਲੇਕਿਨ ਕਿ ਜੀ ਇਜ਼ਰਾਈਲ ਦੇ ਵਿੱਚ ਹਰ 18 ਸਾਲ ਤੋਂ ਉੱਪਰ ਜਿਹੜਾ ਮਰਦ ਹੈ ਉਹਦੇ ਲਈ 4 ਸਾਲ ਫੌਜੀ ਜਿਹੜਾ ਮਿਲਟਰੀ ਸਰਵਿਸ ਜ਼ਰੂਰੀ ਹੈ ਔਰ ਹਰ ਬੀਬੀ ਲਈ 2 ਸਾਲ ਇਹ ਉਹਨਾਂ ਦਾ ਕੰਪਲਸਰੀ ਹੈ। ਉਹ ਉਹਨਾਂ ਦਾ ਰੈਗੂਲਰ ਪਾਰਟ ਹੈ। ਇਵੇਂ ਕਈ ਮੁਲਕਾਂ ਦਾ, ਸਿੰਗਾਪੁਰ ਦੇ ਵਿੱਚ ਵੀ ਹੈ, ਕੁਛ ਹੋਰ ਵੀ ਜਿਹੜੇ ਮੁਲਕ ਨੇ ਉਹਨਾਂ ਨੇ ਰੱਖਿਆ ਹੋਇਆ। ਜੇ ਤਾਂ ਇਸ ਕਿਸਮ ਦਾ ਸਿਸਟਮ ਹੁੰਦਾ ਫਿਰ ਤਾਂ ਸਮਝ ਆ ਸਕਦੀ ਹੈ ਕਿ ਵੀ ਤੁਸੀਂ ਚਾਹੁੰਦੇ ਹੋ ਕਿ ਵੀ ਤੁਹਾਡੀ ਡਿਫੈਂਸ ਫੋਰਸਿਸ ਭਾਵੇਂ ਤੁਸੀਂ ਮਿਲੀਅਨ 1.5 ਮਿਲੀਅਨ ਫੌਜ ਰੱਖੀ ਹੋਈ ਹੈ, ਪਰ ਹਰ ਸ਼ਹਿਰੀ ਵੀ ਜਿਹੜਾ ਉਸ ਨੂੰ ਫਿਰ ਸਮਝ ਆ ਸਕਦੀ। ਪਰ ਜਦੋਂ ਇਸ ਕਿਸਮ ਦੀ ਅਗਨੀਪਥ ਦੇ ਨਾਂ ਥੱਲੇ ਪਹਿਲਾਂ ਤਾਂ ਹਿੰਦੂ ਤੋਂ ਵੀ ਜੇ ਲਫ਼ਜ਼ ਲੱਭ ਕੇ ਲਿਆਉਂਦੇ ਨੇ ਕਿ ਜੀ ਉਹਦੇ 'ਚ ਜਿਹੜਾ ਇਹ ਹੋਏਗਾ 4 ਸਾਲ ਦੀ ਟ੍ਰੇਨਿੰਗ ਹੋਏਗੀ, ਫਿਰ ਇਹ ਜਿਹੜਾ ਉਹਨਾਂ ਨੂੰ ਉਹ 4 ਸਾਲ 'ਚੋਂ ਵੀ ਕਿੰਨੇ ਮਹੀਨੇ ਛੁੱਟੀਆਂ ਹੋਣਗੀਆਂ, ਕਿੰਨੇ ਮਹੀਨੇ ਦੀ 5-6 ਮਹੀਨੇ ਦੀ ਉਹਨਾਂ ਦੀ ਟ੍ਰੇਨਿੰਗ ਹੋਏਗੀ, ਤਨਖਾਹ ਅਸੀਂ ਪਹਿਲਾਂ 30,000 ਦਿਆਂਗੇ। ਫਿਰ ਹੁਣ ਉੱਥੇ ਈਵਨ ਜਿਹੜੇ ਚੰਗੇ ਦੇਸ਼ ਭਗਤ ਜਿਹੜੇ ਜਿਨ੍ਹਾਂ ਦੇ ਲਈ ਉਹਨਾਂ ਦਾ ਲਫ਼ਜ਼ ਹੈਗਾ, ਉਹਨਾਂ ਦੇ ਆਫਿਸਰ ਵੀ ਕਿ ਵੀ ਇਹ ਕੀ ਗੱਲ ਹੈ, ਇਹ ਮਿਲਟਰੀ ਆਲਰੇਡੀ ਟ੍ਰੇਨਡ ਹੈ, ਫੌਜ 'ਚ ਭਰਤੀ ਪਿਛਲੇ 2-3 ਸਾਲ ਤੋਂ ਨਹੀਂ ਹੋਈ, ਕੋਵਿਡ ਦੇ ਚੱਲਦਿਆਂ ਨਹੀਂ ਹੋਈ। ਔਰ ਜਿਨ੍ਹਾਂ ਥਾਵਾਂ ਤੋਂ ਹਰਿਆਣੇ ਦੇ ਜਾਂ ਯੂਪੀ, ਬਿਹਾਰ ਜਾਂ ਕਾਂਗੜਾ ਵੈਲੀ ਜਿੱਥੇ ਡੋਗਰੇ ਨੇ, ਦੂਜੇ ਨੇ ਰਾਜਪੂਤਾਨੇ ਦੇ ਵਿੱਚ, ਉੱਥੇ ਤਾਂ ਬੇਰੁਜ਼ਗਾਰੀ ਇਸ ਵੇਲੇ ਬਹੁਤ ਜ਼ਿਆਦਾ ਵਧੀ ਹੋਈ ਹੈ, ਕਿਉਂਕਿ ਫੌਜ ਇਕੱਲਾ ਇਹੀ ਨਹੀਂ ਹੈ ਕਿ ਵੀ ਕੋਈ ਸ਼ੌਕ ਨੂੰ ਜਾਂਦੇ ਨੇ ਉੱਥੇ, ਸਾਰੇ ਤਨਖਾਹ ਨੌਕਰੀ ਰੁਜ਼ਗਾਰ ਹੈ। ਔਰ ਜਦੋਂ ਤੁਸੀਂ ਨੌਕਰੀ ਕਰਕੇ ਆਉਂਦੇ ਹੋ ਪੈਨਸ਼ਨ ਹੁੰਦੀ ਹੈ ਔਰ ਉਹਦੇ 'ਚ ਪਰਿਵਾਰ ਪਲ ਜਾਂਦਾ, ਥੋੜ੍ਹਾ ਬਹੁਤ ਕੋਈ ਹੋਰ ਕੰਮ ਕਰ ਲੈਂਦੇ। ਹੁਣ ਉਹਨਾਂ ਨੂੰ ਵੀ ਲੱਗਾ ਜਿਹੜੇ ਆਮ ਸੀ ਕਿ ਵੀ ਇਹਦਾ ਮਤਲਬ ਇਹ ਹੈ ਵੀ ਇਹ ਤਾਂ ਹੁਣ ਇਹ ਟੈਂਪਰੇਰੀ ਜੇ ਰੱਖਣਗੇ ਦੂਜੇ। ਹਾਲਾਂਕਿ ਇਹ ਗੱਲ ਉੱਥੇ ਕਿਸੇ ਨੇ ਡਿਸਕਸ ਨਹੀਂ ਕੀਤੀ ਵੀ ਇਹ 4 ਸਾਲਾ ਸਕੀਮ ਦੇ ਥੱਲੇ ਮਕਸਦ ਕੀ ਹੈ। ਔਰ ਅਸੀਂ ਕੱਲ੍ਹ ਹੀ ਇਹ ਕਿਹਾ ਸੀ ਵੀ ਇਹਨਾਂ ਨੇ ਇੱਕ ਤਾਂ ਇਹ ਜਿਹੜਾ ਕਾਨਸੈਪਟ ਸੀ ਅੰਗਰੇਜ਼ਾਂ ਦਾ ਔਰ ਜਿਹੜਾ ਉਹਨਾਂ ਨੇ ਇਫੈਕਟਿਵਲੀ ਯੂਜ਼ ਕੀਤਾ ਕਿ ਜੀ ਸਿੱਖ, ਗੋਰਖੇ, ਮਰਾਠੇ, ਰਾਜਪੂਤ, ਡੋਗਰੇ ਇਹ ਮਾਰਸ਼ਲ ਰੇਸਿਸ ਨੇ, ਇਹਨਾਂ 'ਚੋਂ ਉਹ ਭਰਤੀ ਲੈਂਦੇ ਸੀ ਜ਼ਿਆਦਾ ਔਰ ਇਹਨਾਂ ਦੇ ਨਾਲ ਜਿਹੜਾ ਉਹਨਾਂ ਨਾਲ ਲਾਇਲ ਵੀ ਸੀ ਕਿ ਭਾਈ ਠੀਕ ਹੈ। ਹੁਣ ਇੱਕ ਪਾਰਟ ਤਾਂ ਉਹਨਾਂ ਦਾ ਜਿਹੜਾ, ਕਿਉਂਕਿ ਇਹਨਾਂ ਨੇ ਅਲਟੀਮੇਟਲੀ ਵਾਇਲੈਂਸ ਨੂੰ ਹੀ ਪ੍ਰਮੋਟ ਕਰਨਾ ਹੈ, ਹਿੰਦੂਤਵਾ ਦਾ ਤਾਂ ਕੰਮ ਹੀ ਇਹ ਹੈ। ਉਹ ਇਨਫੈਕਟ ਕਿਉਂਕਿ ਇਹ 4 ਸਾਲਾਂ ਦੇ ਨਾਂ ਥੱਲੇ ਅਗਨੀਪਥ ਦੇ 10ਵੀਂ ਪਾਸ ਨੂੰ ਉਹਨਾਂ ਨੇ ਲੈਣਾ,
ਫੌਜ ਦੇ ਵਿੱਚ ਇਹਦੇ ਬਾਵਜੂਦ ਕਿ ਇਸ ਵੇਲੇ ਹਿੰਦੂਤਵਾ ਆਈਡੀਓਲੋਜੀ ਅਪਰ ਲੈਵਲ ਤੇ ਆ ਗਈ ਹੈ, ਪਰ ਜਦੋਂ ਭਰਤੀ ਜਾਂ ਕ੍ਰਾਈਟੇਰੀਆ ਹੁੰਦਾ ਹੈ ਤੁਹਾਡੀ ਫਿਟਨੈਸ ਦਾ, ਦੂਜਾ ਥੋੜੀ ਬਹੁਤ ਕਰਪਸ਼ਨ ਆ ਗਈ ਹੈ ਉੱਥੇ ਵੀ। ਲੇਕਿਨ ਹੁਣ ਇਹਦੇ 'ਚ ਤਾਂ ਸਿੱਧਾ ਕੰਟਰੋਲ ਹੀ ਇਹਨਾਂ ਦੇ ਕੋਲ ਹੋਏਗਾ। ਇਹ ਆਪਣੇ ਜੇ ਇਹ ਕਹਿ ਦੇਣ ਕਿ ਜੀ ਕੰਪਲਸਰਲੀ 4 ਸਾਲ ਦੀ ਟ੍ਰੇਨਿੰਗ ਹਰ ਸ਼ਹਿਰੀ ਲਈ ਜ਼ਰੂਰੀ ਹੈ, ਫਿਰ ਤਾਂ ਮੁਸਲਮਾਨ ਵੀ ਟ੍ਰੇਨਡ ਹੋਣਗੇ, ਸਿੱਖ ਵੀ ਹੋਣਗੇ, ਦਲਿਤ ਵੀ ਹੋਣਗੇ, ਫਿਰ ਤਾਂ ਜਿਹੜਾ ਇਹਨਾਂ ਨੇ ਆਪਣੇ ਬੰਦਿਆਂ ਨੂੰ ਟ੍ਰੇਨਡ ਕਰਵਾ ਕੇ ਵਾਇਲੈਂਸ ਕਰਵਾਣੀ ਹੈ, ਉਹ ਗੱਲ ਮੁੱਕੇ ਜਿਹੜੀ ਹੈ ਉਹ ਚੜੇਗੀ ਨਹੀਂ ਸਿਰੇ। ਸੋ ਇਹ ਸਾਰੇ ਨੂੰ ਲੈ ਕੇ ਚਾਹੀਦਾ ਤਾਂ ਇਹ ਸੀ ਕਿ ਸਭ ਤੋਂ ਜ਼ਿਆਦਾ ਪਹਿਲਾਂ ਪੰਜਾਬ ਦੇ ਵਿੱਚ ਇਸ ਦਾ ਹੁੰਦਾ, ਸਿੱਖ ਤਾਂ ਸੁੱਤੇ ਹੋਏ ਨੇ, ਬਾਕੀ ਉਹ ਭਗਵੰਤ ਮਾਨ ਉਹ ਤਾਂ ਜਲੰਧਰ ਵਿਜ਼ਿਟ ਕਰ ਰਿਹਾ ਤੇ ਲਾਇਸੈਂਸਡ ਵੈਪਨ ਲੋਕਾਂ ਦੇ ਘਰਾਂ 'ਚੋਂ ਆ ਕੇ ਪੁਲਿਸ ਖੋਹ ਕੇ ਲਿਜਾ ਰਹੀ, ਸਿਰਫ ਰਸੀਟ ਦੇ ਰਹੀ ਹੈ, ਖੋਹ ਕੇ ਲਿਜਾ ਰਹੀ। ਪਰ ਸਾਨੂੰ ਤਾਂ ਸ਼ਾਇਦ ਸਾਡੇ ਇੱਕ ਤਬਕੇ ਨੂੰ ਸਮਝ ਨਹੀਂ ਆਈ ਕਿ ਭਾਈ ਇਹ ਤਾਂ ਮਕਸਦ ਹੀ ਉਹਨਾਂ ਦਾ ਸਿੱਖ ਰੈਜੀਮੈਂਟਾਂ ਨੂੰ, ਅਸੀਂ ਗੱਲ ਕੀਤੀ ਸੀ ਕਿ ਵੀ ਕਿਸਾਨ ਲਹਿਰ ਦੇ ਚੱਲਦੇ ਆ ਇਹਨਾਂ ਨੂੰ ਕਿੰਨੀ ਤਕਲੀਫ ਹੋਈ ਕਿ ਭਾਈ ਇਹ ਜੇ ਫੌਜ ਦੇ ਵਿੱਚ ਰਿਜ਼ੈਂਟਮੈਂਟ ਹੋਏਗੀ, ਡਾਇਸਪੋਰਾ ਸਿੱਖ ਪਹਿਲਾਂ ਹੀ ਵਿਗੜੇ ਹੋਏ ਨੇ, ਪੰਜਾਬ 'ਚ ਕਿਸਾਨ ਮੂਵਮੈਂਟ ਨੇ ਇੱਕ ਨਵੀਂ ਅਵੇਅਰਨੈਸ ਦਿੱਤੀ ਔਰ ਉਹ ਮੰਗਾਂ ਤਾਂ ਮੰਨਣ ਤਾਂ ਮਜਬੂਰ ਹੋਏ, ਪਰ ਉਹਨਾਂ ਨੇ ਕਿਹਾ ਜੀ ਇਹਨਾਂ ਦਾ ਤੋੜੋ ਪਹਿਲਾਂ, ਫੌਜ ਦੇ ਵਿੱਚ ਜਿਹੜੀ ਇਹਨਾਂ ਨੇ ਬੜਾ ਮਾਰਸ਼ਲ ਬਣੇ ਹੋਏ ਨੇ ਇਹ ਤੋੜੋ। ਹੁਣ ਸਿੱਖਾਂ ਨੇ ਜਾਂ ਉਸ ਲੈਵਲ ਤੇ ਅਜੇ, ਪਰ ਜਾਟਾਂ ਦੀ ਬੈਲਟ ਜਿਹੜੀ ਹੈ ਉਹ ਪਲਵਲ, ਰੋਹਤਕ, ਦੂਜੇ ਉਹ ਖੜੇ ਹੋ ਗਏ ਰਾਜਸਥਾਨ ਦੇ, ਔਰ ਸਭ ਤੋਂ ਜ਼ਿਆਦਾ ਬਿਹਾਰ 'ਚੋਂ ਮੈਨੂੰ ਹੈਰਾਨੀ ਹੈ ਕਿਉਂਕਿ ਲੇਟਲੀ ਭਰਤੀ ਤਾਂ ਇਹਨਾਂ ਨੇ ਵਧਾਈ ਹੋਈ ਹੈ, 2 ਸਾਲ ਤੋਂ ਤਾਂ ਕੀਤੀ ਨਹੀਂ, ਲੇਕਿਨ ਬਿਹਾਰ 'ਚੋਂ ਕਾਫੀ ਵੱਡੀ ਗਿਣਤੀ 'ਚ ਭਰਤੀ ਹੁਣ ਜਿੰਨੀਆਂ ਖਬਰਾਂ ਨੇ, ਅਗਨੀਪਾਤ ਸਕੀਮ, protest turn violent, police vehicle set on fire in Haryana's Palwal, internet suspended, और protesters lay siege to bus stands and roads, crippling traffic and Gurugram Jaipur highway। उन्हें हाईवे रोक देते हैं, बस अड्डियां ते कब्जे कर लेने, अग्गां ला रहे हैं, और फिर ट्रेन्स set afire, BJP MLA injured as protest against अग्निपात ਸਕੀਮ ਐਸਕੇਲੇਟ ਇਨ ਬਿਹਾਰ। ਬਿਹਾਰ ਦੇ ਵਿੱਚ ਗੱਡੀਆਂ ਨੂੰ ਅੱਗਾਂ ਲਾ ਰਹੇ ਨੇ, ਬੀਜੇਪੀ ਦੇ ਐਮਐਲਏ ਵੀ ਕੋਈ ਫੜ ਕੇ ਕੁੱਟਿਆ ਹੋਣਾ। ਹੁਣ ਇਸ ਸਾਰੇ ਨੇ ਵਕਤ ਪਾਤਾ, ਔਰ ਮੈਂ ਡਿਊਰਿੰਗ ਦਾ ਬ੍ਰੇਕ ਦੇਖ ਰਿਹਾ ਸੀ, ਗਵਰਨਮੈਂਟ ਇਸ ਗੱਲ ਤੋਂ ਘਬਰਾ ਗਈ ਕਿ ਇਹ ਕਿਤੇ ਕਿਸਾਨ ਮੂਵਮੈਂਟ ਵਾਂਗ ਨਾ ਮੂਵਮੈਂਟ ਖੜੀ ਹੋ ਜਾਏ, ਲੇਕਿਨ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਉਹਨੂੰ ਵਾਪਸ ਲਓ ਅਗਨੀਪਥ ਤੇ ਤੁਸੀਂ। ਔਰ ਹੋਏਗਾ ਕੀ ਕਿ ਵੀ ਤੁਸੀਂ ਇੱਕ ਪਾਸੇ ਜੇ 4 ਸਾਲ ਲਈ ਭਰਤੀ ਕਰਕੇ ਆਪਣਾ ਕਾਡਰ ਟ੍ਰੇਨਡ ਵੀ ਕਰ ਲੋਗੇ, 75% ਨੂੰ ਬਾਹਰ ਕੱਢੋਗੇ, ਉਹਨਾਂ ਨੂੰ ਨੌਕਰੀਆਂ ਕਿੱਥੋਂ ਮਿਲਣਗੀਆਂ? ਨਹੀਂ ਮਿਲਣਗੀਆਂ। ਉਹਨਾਂ ਕੋਲ ਹਥਿਆਰ ਤਾਂ ਹੋਣਗੇ, ਟ੍ਰੇਨਿੰਗ ਵੀ ਉਹਨਾਂ ਨੂੰ ਆਉਂਦੀ ਹੈ, ਲੁੱਟ ਖਸੁੱਟ ਹੋਏਗੀ, ਘੱਟ ਗਿਣਤੀਆਂ ਦੇ ਉਹ ਤਾਂ ਆਪਣੇ RSS ਦੇ ਕਾਡਰ ਨੂੰ ਟ੍ਰੇਨਿੰਗ ਦੇਣ ਦੇ ਨਾਂ ਥੱਲੇ ਜਿਹੜਾ ਉਹ ਟ੍ਰੇਨਡ ਕਰਨਾ ਚਾਹੁੰਦੇ ਨੇ। ਪਰ ਅਸੀਂ ਸਮਝਦੇ ਹਾਂ ਕਿ ਭਾਈ ਇਸ ਸਾਰੇ ਦੇ ਖਿਲਾਫ ਜਿਹੜੀ ਆਵਾਜ਼, ਹਾਲਾਂ ਉਹ ਕੋਈ ਇਹ ਨਹੀਂ ਹੈ ਵੀ ਉਹਨਾਂ ਨੂੰ ਸਿੱਖਾਂ ਜਾਂ ਗੋਰਖਿਆਂ ਜਾਂ ਦੂਜਿਆਂ ਦਾ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਕੋਈ ਹੇਜ ਜਾਗ ਗਿਆ, ਉਹ ਤਾਂ ਆਪਣਾ ਲੱਗਦਾ ਕਿ ਵੀ ਇਹ ਤਾਂ ਜਿਹੜੀ ਫੌਜ ਦੇ ਵਿੱਚ ਅਸੀਂ ਭਰਤੀ ਹੋ ਕੇ ਨੌਕਰੀਆਂ ਮਿਲਦੀਆਂ ਸੀ ਉਹ ਵੀ ਗਈਆਂ। ਔਰ ਉਹਨੇ ਠੀਕ ਕਿਹਾ, ਉਹਨੇ ਟਕੈਤ ਨੇ ਰਜੇਸ਼, ਉਹਨੇ ਕਿਹਾ ਵੀ ਇਹ ਜਿਹੜੇ ਹਰ ਸਾਲ ਜੇ ਤੁਸੀਂ ਇਹ ਭਰਤੀ 70,000 ਬੰਦਾ ਕਰ ਰਹੇ ਹੋ, 3 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਜਿਹੜਾ ਤੁਸੀਂ 25% ਅਕਮੋਡੇਟ ਕਰਨਾ, 75% ਬੇਰੁਜ਼ਗਾਰ ਹੁੰਦੇ ਚਲੇ ਜਾਣਗੇ। ਉਹ ਤਾਂ ਸਾਰੇ ਹੀ ਜਿਹੜੇ ਨੇ ਇੱਕ ਵੱਡੀ ਫੌਜ ਬੇਰੁਜ਼ਗਾਰਾਂ ਦੀ ਜਿਹੜੇ ਟ੍ਰੇਨਡ ਨੇ। ਹੁਣ ਜਿਹੜਾ ਤਾਂ ਵੈਸੇ ਹੀ ਘਰ ਬੈਠਾ ਨਹੀਂ ਆ, ਉਹ ਤਾਂ ਚਲੋ ਚੁੱਪ ਕਰਕੇ ਬੈਠਾ, ਜਿਹਨੂੰ ਹਥਿਆਰ ਚਲਾਣੇ ਆਉਂਦੇ ਨੇ, ਔਰ ਉਹਨੂੰ ਤੁਸੀਂ 4 ਸਾਲ ਬਾਅਦ ਕਿਹਾ ਜੀ ਆਹ ਲੈ ਪੈਕੇਜ, ਕੋਈ ਪੈਨਸ਼ਨ ਪੁਨਸ਼ਨ ਨਹੀਂ, ਕੋਈ ਕੰਮ ਨਹੀਂ, ਅੱਗੋਂ ਤੂੰ ਜਾ ਕੇ ਲੱਭ। 18 ਸਾਲਾਂ ਦਾ ਤੁਸੀਂ ਭਰਤੀ ਕੀਤਾ, 22 ਸਾਲਾਂ ਦਾ ਉਹਨੂੰ ਕੱਢਤਾ ਭਰ ਜਵਾਨੀ 'ਚ ਹਥਿਆਰ, ਉਹ ਤਾਂ ਲੁੱਟਾਂ ਮੁੱਖਵਾ ਕਰੇਗਾ ਜਾਂ ਦੂਜਿਆਂ ਦੇ ਗਲ ਪੈਗਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ, ਔਰ ਉਹਨਾਂ ਦਾ ਵਰੀ ਇਹ ਕੀਤੀ ਹੈ ਕਿ ਜੇ ਕਿਤੇ ਕਿਸਾਨ ਮੂਵਮੈਂਟ ਵਾਂਗ ਨਾ ਬਣ ਜਾਏ। ਹੁਣ ਇਹ ਸਿੱਖਾਂ ਨੂੰ ਵੀ ਪੰਜਾਬ 'ਚ ਦੇਖਣਾ ਚਾਹੀਦਾ ਕਿ ਇਹ ਸਾਰੇ ਦੇ ਨਾਲ ਆਪਣੀ ਆਵਾਜ਼ ਰਲਾਉਣ, ਕਿਉਂਕਿ ਮੈਨੂੰ ਲੱਗਦਾ ਕਿ ਵੀ ਇਹ ਇਹਨਾਂ ਤੋਂ ਕਾਬੂ ਹੋਣਾ ਨਹੀਂ ਹੈ। ਇਹ ਅਗਨੀਪਥ ਵਗੈਰਾ ਜਿਹੜਾ ਇਹ ਸਵਾਪਾਥੀ ਬਣ ਜਾਣਾ। ਓਮ ਨਮੋ ਸਵਾਹਾ। ਜੀ ਸਰ, ਨਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।